ਸੋ ਅੱਜ ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ, ਮੇ ਬੀ ਆਪਾਂ ਟਰਾਈ ਕਰਾਂਗੇ ਜੇ ਸੁਣਾ ਸਕੀਏ। ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਹੁਣੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਇਸ ਟਾਈਮ ਗੱਲਬਾਤ ਕਰ ਰਹੇ ਹੈਗੇ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਾਫੀ ਜ਼ਿਆਦਾ ਜਿਹੜੇ ਟੈਰਿਫਸ ਆ ਉਹ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਉੱਤੇ ਲਾਏ ਸੀ। ਉਸ ਤੋਂ ਬਾਅਦ ਜੋ ਕਾਰਨੀ ਆ ਕੈਨੇਡਾ ਦੇ ਪ੍ਰਾਈਮ ਮਿਨਿਸਟਰ, ਉਹਨਾਂ ਨੇ ਵੀ ਅਮਰੀਕਾ ਦੀਆਂ ਚੀਜ਼ਾਂ ਦੇ ਉੱਤੇ ਰਿਟੈਲੀਏਟਰੀ ਟੈਰਿਫਸ ਲਾਏ ਸੀ। ਪਰ ਅਗਸਤ ਮਹੀਨੇ ਦੇ ਵਿੱਚ ਉਹਨਾਂ ਨੇ ਜੋ ਯੂਐਸ, ਮੈਕਸੀਕੋ ਤੇ ਕੈਨੇਡਾ ਦਾ ਟ੍ਰੇਡ ਪੈਕਟ ਆ, ਉਹਦੇ ਅੰਡਰ ਜੋ ਚੀਜ਼ਾਂ ਆਉਂਦੀਆਂ ਉਹਨਾਂ ਦੇ ਉੱਤੋਂ ਜਿਹੜੇ ਟੈਰਿਫ ਆ ਉਹ ਰਿਮੂਵ ਕਰ ਦਿੱਤੇ ਸੀਗੇ। ਜਦੋਂ ਪਿਛਲੀ ਮੀਟਿੰਗ ਹੋਈ ਸੀ ਮਈ ਮਹੀਨੇ ਦੇ ਵਿੱਚ, ਉਹਨਾਂ ਨੇ ਉਸ ਟਾਈਮ ਟਰੰਪ ਉਹਨਾਂ ਨੂੰ ਕਿਹਾ ਸੀ ਵੀ ਜਿਹੜੀ 51ਵੀਂ ਸਟੇਟ ਆ ਉਹ ਜਿਹੜੀ ਆ ਉਹ ਭੁੱਲ ਜਾਓ। ਕਹਿੰਦੇ ਵੀ ਦੁਨੀਆ ਦੇ ਉੱਤੇ ਬਹੁਤ ਜਗ੍ਹਾ ਰੀਅਲ ਸਟੇਟ ਹੁੰਦੀ ਆ ਤੇ ਕੁਛ ਜਿਹੜੀ ਰੀਅਲ ਸਟੇਟ ਹੁੰਦੀ ਉਹ ਕਦੇ ਵੀ ਸੇਲ ਤੇ ਨਹੀਂ ਹੁੰਦੀ, ਤੇ ਕੈਨੇਡਾ ਸੇਲ ਤੇ ਨਹੀਂ ਹੈਗਾ, ਤੇ ਇਹ ਨਾ ਹੀ ਕਦੇ ਕੈਨੇਡਾ ਸੇਲ ਤੇ ਹੋਊਗਾ। ਇਹ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਉਹਨਾਂ ਨੇ ਉਸ ਟਾਈਮ ਜਦੋਂ ਮਈ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨਾਲ ਮੀਟਿੰਗ ਹੋਈ ਸੀ ਉਸ ਟਾਈਮ ਤੇ ਗੱਲਬਾਤ ਕਹੀ ਸੀ। ਹੁਣ ਅੱਜ ਜਿਹੜੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੀ ਗੱਲਬਾਤ ਹੋ ਰਹੀ ਹੈਗੀ ਆ, ਹੋਪਫੁਲੀ ਪੋਜ਼ਿਟਿਵ ਹੀ ਹੋਵੇ। ਆਪਾਂ ਤਾਂ ਇਹੀ ਕਹਿੰਦੇ ਆ ਸਾਡਾ ਗੁਆਂਢੀ ਮੁਲਕ ਆ, ਦੋਨਾਂ ਮੁਲਕਾਂ ਨੂੰ ਫਾਇਦਾ ਹੋਵੇ। ਇਸ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ ਤੇ ਪ੍ਰੈਜ਼ੀਡੈਂਟ ਟਰੰਪ ਹੁਣੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਗੱਲਬਾਤ ਹਰਜੋਤ ਸਿੰਘ ਜੀ, ਕਰ ਰਹੇ। ਆਪਾਂ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਦਿਖਾ ਵੀ ਦਿੰਨੇ ਆ ਜੋ ਇਸ ਟਾਈਮ ਚੱਲ ਰਿਹਾ। ਜੋ they'd come here and they'd go into Canada also. So we're like a buffer for that in terms of Canada suffered greatly by Biden and the open border, the policy of open border, totally unchecked, totally unvetted. And these people were, you know, if you got 5%, 2%, now you were getting a lot of bad people. And we now have a closed border. You've done well. We have a closed border, and it's a really closed border. In fact, for 4 months, I don't even know if this is possible, but the figures were released. 0 people were able to come into the United States from the southern border. 0. And as you know, we've taken a very hard stand on drugs. This is also benefiting you. A lot of we call them the water drugs, the drugs that come in through water. They're not coming. There are no boats anymore. Frankly, there are no fishing boats. There's no boats out there, period. If you want to know the truth, we're saying, does anybody go fishing anymore? The fact is, we knocked. ਸੋ ਹਰਜੋਤ ਸਿੰਘ ਜੀ, ਗੱਲਬਾਤ ਤਾਂ ਹੁਣ ਪਤਾ ਨਹੀਂ ਟਰੰਪ ਉਹਨਾਂ ਨੇ ਕਿੰਨਾ ਚਿਰ ਜਿਹੜਾ ਉਹ ਬੋਲਣਾ, ਪਰ ਓਵਰਆਲ ਬਾਰਡਰ ਨੂੰ ਲੈ ਕੇ ਜਿਹੜੀ ਉਹਨਾਂ ਨੇ ਇਸ ਦੇ ਵਿੱਚ ਜਿੱਦਾਂ ਇਹ ਗੱਲ ਕਰ ਰਹੇ ਆ, ਜਿੱਦਾਂ ਇਹ ਦੱਸ ਰਹੇ ਆ, ਸੋ ਇਹ ਆ ਵੀ ਕੈਨੇਡਾ ਦੀ ਇਕੋਨਮੀ ਇਸ ਟਾਈਮ ਸੀਰੀਅਸ ਟਰਬਲ 'ਚ ਆ। ਜਿਹੜੀ ਮੁੱਖ ਦੀ ਜਿਹੜੀ ਗੱਲ ਇਹ ਹੈਗੀ ਆ ਵੀ ਉਹ ਸੀਰੀਅਸ ਟਰਬਲ 'ਚ ਆ, ਜਿਹਦੇ ਕਰਕੇ ਮਾਰਕ ਕਾਰਨੀ ਵਾਸ਼ਿੰਗਟਨ DC ਦੇ ਵਿੱਚ ਟੈਰਿਫਸ ਨੂੰ ਲੈ ਕੇ ਗੱਲਬਾਤ ਕਰਨ ਦੇ ਲਈ ਆਏ ਆ। ਜਦੋਂ ਇੱਕ ਮੁਲਕ ਦੂਜੇ ਮੁਲਕ ਦੇ ਉੱਤੇ ਇੰਨਾ ਜ਼ਿਆਦਾ ਡਿਪੈਂਡੈਂਟ ਹੁੰਦਾ ਆ ਤਾਂ ਉਹਦੇ ਨਾਲ ਇੱਦਾਂ ਹੀ ਜਿਹੜਾ ਉਹ ਵਾਪਰਦਾ, ਉਹਨਾਂ ਦੀ ਬਾਂਹ ਕਦੋਂ ਵੀ ਜਿਹੜੀ ਉਹ ਮਰੋੜੀ ਜਾ ਸਕਦੀ ਹੈ। ਕੈਨੇਡਾ ਨੂੰ ਸਬਕ ਤਾਂ ਜਿਹੜਾ ਇਹ ਆ ਗਿਆ, ਹੁਣ ਉਸ ਤੋਂ ਨਿਕਲਣ ਦੇ ਲਈ ਇਹ ਤਾਂ ਹੈ ਨਹੀਂ ਵੀ ਤਾੜੀ ਮਾਰੀ ਤਾਂ ਸਭ ਕੁਝ ਜਿਹੜਾ ਉਹ ਸੈੱਟ ਹੋ ਜਾਣਾ। ਉਹਨਾਂ ਨੂੰ ਵੀ ਡਿਪੈਂਡੈਂਸੀ ਘਟਾਉਣ ਨੂੰ ਵਕਤ ਲੱਗਣਾ ਹੈ, ਪਰ ਹਾਲ ਦੀ ਘੜੀ ਜਿਹੜੀ ਇਕੋਨਮੀ ਆ ਉਹ ਕਾਫੀ ਜ਼ਿਆਦਾ ਬੁਰੇ ਹਾਲ ਆ। ਪਿਛਲੇ 9 ਸਾਲਾਂ ਦੇ ਵਿੱਚ ਕੈਨੇਡਾ 'ਚ ਸਭ ਤੋਂ ਜ਼ਿਆਦਾ ਅਨਇੰਪਲੋਇਮੈਂਟ ਦੀ ਦਰ ਜਿਹੜੀ ਉਹ ਪਹੁੰਚ ਚੁੱਕੀ ਆ 7.1% ਦੇ ਉੱਤੇ। ਇਕੋਨਮੀ ਫਲੈਟ ਜਿਹੜੀ ਉਹ ਹੋ ਰਹੀ ਆ, ਤੇ ਜਿਹੜੇ ਕੈਨੇਡੀਅਨ ਐਕਸਪੋਰਟਸ US ਤੋਂ ਨੂੰ ਜਿਹੜੇ ਜਾਂਦੇ ਸੀਗੇ ਉਹਨਾਂ ਉੱਤੇ ਟੈਰਿਫ ਲੱਗਣ ਦੇ ਕਰਕੇ ਹਾਲ ਹੋਰ ਵੀ ਜ਼ਿਆਦਾ ਕਸੂਤਾ ਜਿਹੜਾ ਉਹ ਬਣਿਆ ਆ। ਕੈਨੇਡੀਅਨਸ ਨੇ ਇਹ ਕੀਤਾ ਸੀਗਾ ਵੀ ਅਸੀਂ US ਵਾਲੀ ਸ਼ਰਾਬ ਨਹੀਂ ਪੀਣੀ। ਹਾਂ, US ਦੀ ਲਿਕਰ ਐਕਸਪੋਰਟ ਕੈਨੇਡਾ ਨੂੰ 85% ਜਿਹੜੀ ਆ ਉਹ ਘਟ ਗਈ ਆ, ਪਰ ਉਹਦਾ ਕਿੰਨਾ ਕੁ ਜਿਹੜਾ ਉਹ ਅਸਰ ਕਿਤੇ ਅਮਰੀਕਾ ਦੇ ਉੱਤੇ ਪਊਗਾ ਉਹ ਜ਼ਿਆਦਾ ਨਹੀਂ ਹੈਗਾ। ਪਰ ਇਹ ਆ ਵੀ ਓਵਰਆਲ ਕੈਨੇਡਾ ਇਸ ਟਾਈਮ ਸਫਰ ਕਰ ਰਿਹਾ ਆ। CNN ਨੇ ਜਿਹੜਾ ਮੇਨ ਆਰਟੀਕਲ ਜਿਹੜਾ ਹਰਜੋਤ ਸਿੰਘ ਜੀ ਅੱਜ ਦਾ ਜਿਹੜਾ ਛਾਪਿਆ ਆ, Canada economy is in serious trouble. Now Mark Carney is coming to Washington to talk about tariffs. ਸੋ ਇਹ ਸਪਸ਼ਟ ਜਿਹੜਾ ਉਹ ਪਤਾ ਲੱਗਦਾ ਵੀ ਕੈਨੇਡਾ ਦੀ ਜਿਹੜੀ ਸਥਿਤੀ ਆ ਉਹ ਖਾਸੀ ਜਿਹੜੀ ਇਸ ਟਾਈਮ ਮਾੜੀ ਬਣੀ ਪਈ ਆ ਇਕੋਨਮੀ ਵਾਈਜ਼ ਜੇ ਆਪਾਂ ਦੇਖੀਏ ਤਾਂ। ਇਹ ਗੱਲਬਾਤ ਚੱਲ ਰਹੀ ਹੈਗੀ ਆ। ਕਾਰਨੀ ਹੁਣੀ ਐਡਰੈਸ ਕਰ ਰਹੇ ਸੀ ਰਿਪੋਰਟਰਸ ਨੂੰ, ਤੇ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਧੰਨਵਾਦ ਕੀਤਾ ਹੈ ਵੀ ਦੂਸਰੀ ਵਾਰੀ ਉਹਨਾਂ ਨੂੰ ਸੱਦਿਆ ਹੈਗਾ ਟਰਾਂਸਫੋਰਮੇਟਿਵ ਪ੍ਰੈਜ਼ੀਡੈਂਟ ਨੇ। ਤੇ ਉਹਨਾਂ ਨੇ ਕਿਹਾ ਵੀ ਜਿਸ ਹਿਸਾਬ ਦੇ ਨਾਲ ਨਾਟੋ ਪਾਰਟਨਰਸ ਨੂੰ ਲੈ ਕੇ, ਡਿਫੈਂਸ ਸਪੈਂਡਿੰਗ ਨੂੰ ਲੈ ਕੇ
ਜਿਸ ਤਰ੍ਹਾਂ ਈਰਾਨ ਦੇ ਵਿੱਚ ਟੈਰਰ ਈਰਾਨ ਵੱਲੋਂ ਫੈਲਾਇਆ ਗਿਆ ਸੀ ਉਹਨੂੰ ਡਿਸੇਬਲ ਕੀਤਾ ਹੈਗਾ ਤੇ ਉਹ ਟਰੰਪ ਉਹਨਾਂ ਨੇ ਵਧੀਆ ਕੀਤਾ ਹੈਗਾ ਇੱਕ ਵਾਰੀ ਫੇਰ ਟਰੰਪ ਉਹਨਾਂ ਨੇ ਇਹ ਕਿਹਾ ਵੀ ਮਰਜਰ ਆਫ ਕੈਨੇਡਾ ਐਂਡ US ਜਿਹਦੇ ਲੋਕ ਜਿਹੜੇ ਹਰਜੋਤ ਸਿੰਘ ਜੀ room ਦੇ ਮਿਲਾ ਵਿੱਚ ਸੀਗੇ ਜੀ ਕਾਫੀ ਜੀ ਹੱਸੇ ਵੀ ਜੀ ਜੀ ਸਵਾਲ ਜਵਾਬ ਜੀ ਜੇ ਹੋਣ ਲੱਗੇ ਜੇ ਤੁਸੀਂ ਕਹੋ ਤਾਂ 2-4 ਪੱਤਰਕਾਰਾਂ ਦੇ ਆਪਾਂ ਸਵਾਲ ਵੀ ਜਿਹੜੇ ਉਹ ਸੁਣਾ ਸਕਦੇ ਹਾਂ। ਜੀ ਜੀ UK and the European Union have succeeded to sign deals and bring the tariffs down, and Canada still hasn't been able to do the same. Yeah, because they're not located right next to each other. It makes it, in many cases, it's much better and easier, but Yeah, and please. if I may, let's be clear about the relationship as it stands right now. We are the second largest trading partner of the United States. We do a lot of trade going across the border where we're cooperating, first thing. Secondly, we are the largest foreign investor in the United States. $500 billion in the last 5 years alone, probably $8 trillion in the next 5 years if we get the agreement that we expect to get. Thirdly, there are areas, as the President just said, where conflict, maybe not so much conflict, we compete. There are areas where we compete, and it's in those areas where we have to come to an agreement that works. But there are more areas where we are stronger together, and that's what we're focused on. And we're going to get the right deal. Right deal for America, right deal, obviously, from my perspective, for Canada. Including one thing that, wait a minute, easy, wait. So one thing where we are mechanism, and you see how that works. So, It's unbelievable. ਜਦੋਂ ਇੱਕ ਵਾਰੀ ਫੇਰ Ronald Reagan wanted. ਤੇ ਉਹਨਾਂ ਨੇ ਫੇਰ ਵਿੱਚ ਮਰਜ ਹੋਣ ਦੇ ਲਈ ਕਿਹਾ ਤੇ ਕਾਫੀ ਲੋਕ ਜਿਹੜੇ ਹੱਸੇ ਵੀ ਹੈਗੇ ਆ ਸੋ ਪ੍ਰੋਬਲਮ ਕੀ ਆ ਵੀ ਟੈਰਿਫ ਨੂੰ ਲੈ ਕੇ ਫੇਰ ਟਰੰਪ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਕੈਨੇਡਾ ਬਹੁਤ ਵੱਡੀ ਪ੍ਰੋਬਲਮ ਚ ਆ ਤੁਹਾਨੂੰ ਪਤਾ ਹੀ ਆਵੇ ਫਾਈਨੈਂਸ਼ੀਅਲੀ ਇਸੇ ਕਰਕੇ ਉੱਥੇ ਦੇ ਪ੍ਰਾਈਮ ਮਿਨਿਸਟਰ ਇੱਥੇ ਆਏ ਹੈਗੇ ਆ ਬਿਲਕੁਲ ਹਰਜੋਤ ਸਿੰਘ ਜੀ ਜਿਹੜਾ ਹੁਣੇ ਸਵਾਲ ਪੁੱਛਿਆ ਸੀ ਨਾ ਵੀ ਤੁਸੀਂ ਯੂਰਪੀਅਨ ਸੰਘ ਉਧਰ UK ਵਾਲਿਆਂ ਨਾਲ ਕਰ ਲਈ ਹੈ ਟ੍ਰੇਡ ਡੀਲ ਤੇ ਇੱਧਰ ਕਿਉਂ ਨਹੀਂ ਹੋਈ ਸੋ ਮਾਰਕ ਕਾਰਨੀ ਉਹਨਾਂ ਨੇ ਕਿਹਾ ਵੀ ਅਸੀਂ $500 billion ਜਿਹੜੀ ਹੈ ਇਨਵੈਸਟਮੈਂਟ ਕਰਦੇ ਆ ਆਲਰੇਡੀ ਕੀਤੀ ਹੋਈ ਆ ਤੇ ਅਸੀਂ ਉਮੀਦ ਕਰ ਰਹੇ ਹਾਂ ਵੀ ਇਹ ਤੋਂ ਵੀ ਜ਼ਿਆਦਾ ਇਨਵੈਸਟਮੈਂਟ ਆਉਂਦੇ 10 ਸਾਲਾਂ 'ਚ ਕਰਨੀ ਆ ਤੇ ਇਹ ਚਾਹੁੰਦੇ ਆ ਵੀ ਦੋਨਾਂ ਹੀ ਮੁਲਕਾਂ ਦੇ ਲਈ ਵਧੀਆ ਜਿਹੜੀ ਆ ਉਹ ਡੀਲ ਬਣੇ ਕਹਿੰਦੇ ਕਈ ਥਾਵਾਂ ਦੇ ਉੱਤੇ ਸਾਡਾ ਕੰਪੀਟੀਸ਼ਨ ਵੀ ਆ ਕੌਨਫਲਿਕਟ ਨਹੀਂ ਕੰਪੀਟੀਸ਼ਨ ਜਿਹੜਾ ਉਸਨੂੰ ਜਿਹੜਾ ਉਹ ਆਖਾਂਗੇ ਸੋ ਲੈਟਸ ਸੀ ਕੀ ਬਣਦਾ ਸੋ ਬੜੀ ਅਹਿਮ ਮੀਟਿੰਗ ਜਿਹੜੀ ਇਸ ਟਾਈਮ ਬਾਇਲੈਟਰਲ ਮੀਟਿੰਗ ਕੈਨੇਡੀਅਨ ਪ੍ਰਾਈਮ ਮਿਨਿਸਟਰ ਕਾਰਨੀ ਹੁਣਾਂ ਦੇ ਨਾਲ ਹਰਜੋਤ ਸਿੰਘ ਜੀ ਇਹ ਚੱਲ ਰਹੀ ਆ ਤੇ ਹੁਣ ਲੈਟਸ ਸੀ ਕੀ ਇਸ ਦੇ ਵਿੱਚੋਂ ਨਿਕਲ ਕੇ ਜਿਹੜਾ ਉਹ ਬਾਹਰ ਆਉਂਦਾ ਆ ਸੋ ਚਰਚਾਵਾਂ ਜਿਹੜੀਆਂ ਉਹ ਤੇਜ਼ ਨੇ ਵੀ ਇਹ ਸਾਰਾ ਕੁਛ ਜਿਹੜਾ ਇਸ ਦੇ ਵਿੱਚ ਹੋਊਗਾ ਤੇ ਚਲੋ ਉਮੀਦ ਕਰਦੇ ਹਾਂ ਵੀ ਕੁਛ ਵਧੀਆ ਡੀਲ ਬਣੇ ਕੈਨੇਡਾ ਨੂੰ ਵੀ ਲੋੜ ਆ ਬਿਗ ਬ੍ਰਦਰ ਦੀ ਤੇ ਬਿਗ ਬ੍ਰਦਰ ਉਹਨਾਂ ਦੇ ਲਈ ਹਮੇਸ਼ਾ ਹੀ ਅਮਰੀਕਾ ਨੇ ਜਿਹੜਾ ਉਹ ਸਾਥ ਦਿੱਤਾ ਆ ਹਾਂ ਕਹਿੰਦੇ ਰਹੇ ਆ ਵੀ ਆਪਾਂ ਕਰ ਲਾਂਗੇ ਪਰ ਹਾਲ ਦੀ ਘੜੀ ਮੌਜੂਦਾ ਸਥਿਤੀ 'ਚ ਦੇਖੀਏ ਤਾਂ ਉਹ ਅਜੇ ਸੰਭਵ ਉਹਨਾਂ ਦੇ ਕੋਲੋਂ ਨਜ਼ਰ ਨਹੀਂ ਆ ਰਿਹਾ ਉਹਨਾਂ ਦੀ ਡਿਪੈਂਡੈਂਸੀ ਅਮਰੀਕਾ ਦੇ ਉੱਤੇ ਕਾਫੀ ਜ਼ਿਆਦਾ ਹੈਗੀ